ਔज़ ਬਿਲਲਾਹਿ ਮਿਨ ਸ਼ੈਤਾनिर रजीम बिस्मिल्लाहिर्रहमानिर्रहीम। ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼ ਤੇ ਮੈਂ ਅਬਾਊ ਸੰਫੀਦੁਰ ਰਹਿਮਾਨ ਜਾਟ। ਨਾਜ਼ਰੀਨ ਕਰਾਮ, ਅੱਜ ਦੇ ਇਸ ਵਲੌਗ ਦੇ ਵਿੱਚ ਮੇਰੇ ਨਾਲ ਮੌਜੂਦ ਹੋਣਗੇ ਸੱਚ ਟੀਵੀ ਤੋਂ ਵਾਬਸਤਾ ਸਹਾਫੀ ਸਜਾਦ ਕਾਜ਼ਮੀ ਸਾਹਿਬ ਤੇ ਇਹਨਾਂ ਦੇ ਜਿਹੜੇ ਅਸੀਂ ਤਜਜ਼ੀਆ ਲਵਾਂਗੇ ਤੇ ਇਹਨਾਂ ਦੇ ਵਿਚਾਰ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ। ਤੇ ਸਭ ਤੋਂ ਪਹਿਲੇ ਅਸੀਂ ਜ਼ਿਕਰ ਕਰਾਂਗੇ ਸੈਨੇਟ ਦਾ। ਨਾਜ਼ਰੀਨ ਕਰਾਮ, ਪਾਕਿਸਤਾਨ ਦੇ ਵਿੱਚ ਜਿਹੜਾ ਪਾਰਲੀਮੈਂਟ ਜਿਹੜੀ ਹੈ ਉਹ ਬੇਸਿਕਲੀ ਜਿਹੜੀ ਹੈ ਕਾਨੂੰਨ ਸਾਜ਼ੀ ਵਾਸਤੇ ਬਣੀ ਹੈ ਤੇ ਕਾਨੂੰਨ ਸਾਜ਼ੀ ਜਿਹੜਾ ਜਮਹੂਰੀਅਤ ਦੇ ਵਿੱਚ ਆਵਾਮ ਦੇ ਵਾਸਤੇ ਹੁੰਦੀ ਹੈ ਤੇ ਮਗਰ ਪਾਕਿਸਤਾਨ ਦੇ ਵਿੱਚ ਉਲਟੀ ਹੀ ਗੰਗਾ ਬਹਿੰਦੀ ਹੈ ਤੇ ਪਾਕਿਸਤਾਨ ਦੀ ਜਿਹੜੀ ਪਾਰਲੀਮੈਂਟ ਹੈ ਜਾਂ ਇਸ ਦਾ ਜਿਹੜਾ ਅਵਾਨੇ ਬਾਲਾ ਹੈ ਉਹਦੇ ਵਿੱਚ ਜਿਹੜੀ ਕਾਨੂੰਨ ਸਾਜ਼ੀ ਆਵਾਮ ਦੀ ਬਜਾਏ ਲੋਕਾਂ ਦੀ ਬਜਾਏ ਸਿਰਫ ਆਪਣੇ ਤਹਫਜ਼ ਤੇ ਆਪਣੇ ਜਿਹੜੇ ਮਫਾਦਾਤ ਦੇ ਤਹਫਜ਼ ਵਾਸਤੇ ਕੀਤੀ ਜਾਂਦੀ ਹੈ। ਜਿਹੜਾ ਸੈਨੇਟ ਦੇ ਵਿੱਚ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਫੈਸਲਿਆਂ ਤੇ ਉਹਦੇ ਆਰਡਰ ਦੇ ਉੱਤੇ ਨਜ਼ਰੇ ਸਾਨੀ ਦਾ ਜਿਹੜਾ ਬਿੱਲ ਜਿਹੜਾ ਮਨਜ਼ੂਰ ਕਰ ਲਿਆ ਗਿਆ। ਇਸ ਦੌਰਾਨ ਆਪੋਜੀਸ਼ਨ ਨੇ ਬਹੁਤ ਇhtਜਾਜ ਕੀਤਾ ਮਗਰ ਗਵਰਨਮੈਂਟ ਨੇ ਆਪੋਜੀਸ਼ਨ ਦਾ ਇhtਜਾਜ ਕਿਸੇ ਵੀ ਖਾਤੇ 'ਚ ਲਿਆਉਣ ਤੋਂ ਬਗੈਰ ਜਿਹੜਾ ਉਹ ਬਿੱਲ ਪਾਸ ਕਰ ਲਿਆ। ਤੇ ਸਜਾਦ ਕਾਜ਼ਮੀ ਸਾਹਿਬ, ਇਹ ਜਿਸ ਟਾਈਮ ਬਿੱਲ ਪਾਸ ਹੋਇਆ ਤੁਸੀਂ ਤਾਂ ਉੱਥੇ ਮੌਜੂਦ ਸੀ ਪ੍ਰੈਸ ਗੈਲਰੀ ਦੇ ਵਿੱਚ ਤੇ ਸਾਰੇ ਜਿਹੜਾ ਤੁਸੀਂ ਮਾਮਲਾਤ ਨੂੰ ਆਪਣੀ ਅੱਖਾਂ ਨਾਲ ਦੇਖਿਆ ਤੇ ਇਸ ਦੇ ਵਿੱਚ ਇਹ ਦੱਸੋ ਕਿ ਜਿਹੜਾ ਬਿੱਲ ਜਿਹੜਾ ਪਾਸ ਹੋਇਆ ਇਸ ਦੇ ਜਿਹੜੇ ਕੀ ਅਸਰਾਤ ਮਰਤਬ ਹੋਣਗੇ। ਇਸ ਬਿੱਲ ਦੇ ਵਿੱਚ ਕੋਈ ਆਵਾਮ ਦਾ ਵੀ ਫਾਇਦਾ ਹੈ ਜਾਂ ਸਿਰਫ ਹੁਕਮਰਾਨਾਂ ਦਾ ਹੀ ਤਹਫਜ਼ ਹੈ? ਇਜਲਾਸ ਸ਼ੁਰੂ ਹੋਇਆ ਤਾਂ ਉਸ ਤੋਂ ਬਾਅਦ ਹੁੰਦਾ ਹੈ ਕਿ ਜਿਹੜੀ ਚੀਜ਼ਾਂ ਏਜੰਡੇ ਵਿੱਚ ਹੁੰਦੀਆਂ ਨੇ ਜਿਹਦੇ ਵਾਸਤੇ ਨੋਟੀਫਾਈ ਕੀਤਾ ਜਾਂਦਾ, ਜਿਹਦੇ ਵਾਸਤੇ ਇਜਲਾਸ ਬੁਲਾਇਆ ਜਾਂਦਾ ਹੈ, ਉਹ ਚੀਜ਼ਾਂ ਪਹਿਲੇ ਰੱਖੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਸਪਲੀਮੈਂਟਰੀ ਕੋਈ ਸ਼ੈ ਹੋਵੇ ਤਾਂ ਉਹ ਵੀ ਪੁੱਛਿਆ ਜਾਂਦਾ ਹੈ ਚੇਅਰਮੈਨ ਸੈਨੇਟ ਕੋਲੋਂ, ਕੋਈ ਸਪਲੀਮੈਂਟਰੀ ਕੋਈ ਸ਼ੈ ਲੈ ਕੇ ਆ ਰਹੇ ਹਾਂ ਤੇ ਅਗਰ ਤੁਸੀਂ ਇਜਾਜ਼ਤ ਦਿੰਦੇ ਹੋ ਤੁਸੀਂ ਲੈ ਕੇ ਆਓ, ਫਿਰ ਅਗਲੇ ਵਾਰੀ ਇਜਲਾਸ ਬੁਲਾਵਾਂਗੇ ਉਹਦੇ ਵਿੱਚ ਲੈ ਕੇ ਆ ਜਾਵਾਂਗੇ। ਤੇ ਇਹਦੇ ਵਾਸਤੇ ਹੁਕਮਰਾਨ ਜਮਾਤ ਤਿਆਰ ਸੀ। ਮੈਨੂੰ ਪਤਾ ਨਹੀਂ ਕਿਉਂ ਲੱਗਦਾ ਹੈ ਕਿ ਚੇਅਰਮੈਨ ਸੈਨੇਟ ਸਾਹਿਬ ਨੇ ਵੀ ਉਹਦੀ ਸਹੂਲਤਕਾਰੀ ਦਾ ਕਿਰਦਾਰ ਅਦਾ ਕੀਤਾ ਹੈ ਕਿ ਸਪਲੀਮੈਂਟਰੀ ਬਿੱਲ ਲਿਆ ਗਿਆ। ਉਹ ਸਪਲੀਮੈਂਟਰੀ ਬਿੱਲ ਲੈ ਕੇ ਆਏ ਨੇ ਇਰਫਾਨ ਸਦੀਕੀ ਸਾਹਿਬ, ਬੜੇ ਸੀਨੀਅਰ ਜਿਹੜੇ ਹਨ ਪਾਰਲੀਮੈਂਟੇਰੀਅਨ ਨੇ, ਮੁਸਲਿਮ ਲੀਗ ਨੂਨ ਤੋਂ ਵਾਬਸਤਾ ਨੇ, ਸੈਂਟਰ ਨੇ, ਬੜੇ ਅੱਛੇ ਦੋਸਤ ਨੇ ਮੇਰੇ। ਕਾਲਮ ਨਗਾਰ ਵੀ ਸਾਫੀ ਨੇ, ਉਹ ਇਹਨਾਂ ਦੇ ਬਾਰੇ ਕਾਫੀ ਮਸ਼ਹੂਰ ਹੈ ਕਿ ਇਹਨਾਂ ਦੀ ਅਲਫਾਜ਼ ਬੜੀ ਅੱਛੀ ਗ੍ਰਿਪ ਹੈ, ਤਕਰੀਰਾਂ ਲਿਖਦੇ ਸਨ ਨਵਾਜ਼ ਸ਼ਰੀਫ ਦੀਆਂ। ਬਹਰਹਾਲ ਉਹ ਇੱਕ ਸਪਲੀਮੈਂਟਰੀ ਬਿੱਲ ਲੈ ਕੇ ਆਏ ਨੇ। ਸਪਲੀਮੈਂਟਰੀ ਬਿੱਲ ਇਸ ਹੱਦ ਤੱਕ ਐਮਰਜੈਂਸੀ 'ਚ ਕਿਵੇਂ ਲੈ ਕੇ ਆ ਗਏ ਤੇ ਇਤਨਾ ਵੱਡਾ ਬਿੱਲ ਲੈ ਕੇ ਆਏ ਜਿਸ ਤੋਂ ਬਾਅਦ ਬਿੱਲ ਪੇਸ਼ ਕਰ ਦਿੱਤਾ ਗਿਆ। ਉਸ ਤੋਂ ਬਾਅਦ ਰਾਇਸ਼ੁਮਾਰੀ ਹੁੰਦੀ ਹੈ ਕਿ ਲੈ ਕੇ ਆਉਣ ਤੋਂ ਪਹਿਲੇ ਰਾਇਸ਼ੁਮਾਰੀ ਹੁੰਦੀ ਹੈ, ਲੇਕਿਨ ਰਾਇਸ਼ੁਮਾਰੀ ਦੀ ਵੀ ਨਹੀਂ ਹੋਣ ਦੀ ਕੋਸ਼ਿਸ਼ ਕੀਤੀ ਗਈ। ਦਸਤੀ ਬਿੱਲ ਪੇਸ਼ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਫੌਰਨ ਬਾਅਦ ਆਪੋਜੀਸ਼ਨ ਨੇ ਇਦਰਾਕ ਹੋਇਆ ਬਈ ਇਹ ਕੰਮ ਕੋਈ ਰੌਲਾ ਹੋ ਗਿਆ। ਉਸ ਬਾਅਦ ਮੇਰੇ ਖਿਆਲ ਦੇ ਵਿੱਚ ਜਿਸ ਟਾਈਮ ਆਪੋਜੀਸ਼ਨ ਨੇ ਇਸ ਦੇ ਉੱਤੇ ਇਤਰਾਜ਼ ਉਠਾਇਆ, ਹਕੂਮਤ ਦੇ ਜਿਹੜੇ ਅਰਾਕੀਨ ਨੇ ਉਹਨਾਂ ਨੇ ਧਮਕੀਆਂ ਵੀ ਲਾਈਆਂ ਨੇ ਆਪੋਜੀਸ਼ਨ। ਬੜਾ ਗਹਿਮਾ ਗਹਿਮੀ ਹੋਈ। ਵੇਖੋ ਥੋੜਾ ਜਿਹਾ ਇਜਲਾਸ ਲੇਕਿਨ ਬੜਾ ਵੱਡਾ ਰੌਲਾ ਪੈ ਗਿਆ। ਕਿਵੇਂ ਪਿਆ ਕਿ ਜਿਹੜੇ ਨਾ ਸਪਲੀਮੈਂਟਰੀ ਜਿਹੜਾ ਬਿੱਲ ਲੈ ਕੇ ਆਏ ਨੇ ਕਿ ਸੁਪਰੀਮ ਕੋਰਟ ਦੇ ਫੈਸਲਿਆਂ ਉੱਤੇ ਨਜ਼ਰਸਾਨੀ ਕੀਤੀ ਜਾ ਸਕੇਗੀ, ਰਿਵਿਊ ਕੀਤਾ ਜਾ ਸਕੇਗਾ। ਇਹ ਪਾਰਲੀਮੈਂਟ ਕਰ ਰਹੀ ਹੈ, ਪਾਰਲੀਮੈਂਟ ਦਾ ਕੰਮ ਹੈ ਕਾਨੂੰਨ ਸਾਜ਼ੀ ਕਰਨਾ, ਕਾਨੂੰਨ ਸਾਜ਼ੀ ਦੇ ਬਾਅਦ ਤਸ਼ਰੀਹ ਕਰਨਾ ਸੁਪਰੀਮ ਕੋਰਟ ਦਾ ਕੰਮ ਹੈ। ਤੇ ਉਹ ਮੈਟਰ ਜਿਹੜੇ ਸੁਪਰੀਮ ਕੋਰਟ ਵਿੱਚ ਪੈਂਡਿੰਗ ਚੱਲ ਰਹੇ ਨੇ ਉਹਦੇ ਉੱਤੇ ਤੁਸੀਂ ਕਿਵੇਂ ਕਾਨੂੰਨ ਸਾਜ਼ੀ ਕਰ ਸਕਦੇ ਹੋ? ਹੁਣ ਵੇਖੋ ਤੁਸੀਂ ਆਪਣੇ ਸਾਰੇ ਉਹ ਫੈਸਲੇ ਜਿਹੜੇ ਆ ਚੁੱਕੇ ਨੇ ਉਹ ਮੁਤਨਾਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਖਸੂਸ ਤਬਕਾਤ ਨੇ ਜਿਹਨਾਂ ਨੂੰ ਰਿਲੀਫ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੈਲੀ ਜਿਹੜੀ ਗੱਲ ਕੀਤੀ ਗਈ ਡਾਕਟਰ ਸ਼ਹਾਦਤ ਵਸੀਮ ਤਰਫ, ਉਹ ਇਹ ਕਹਿ ਰਹੇ ਸਨ ਕਿ ਇਹ ਪਹਿਲੇ ਕਰਪਸ਼ਨ ਦੇ ਕੇਸਿਸ ਖਤਮ ਕੀਤੇ ਗਏ ਨੈਬ ਦੇ ਕਵਾਨੀਨ ਚ ਅਮੈਂਡਮੈਂਟ ਕਰਕੇ, ਤੇ ਹੁਣ ਜਿਹੜੀ ਅਮੈਂਡਮੈਂਟ ਕੀਤੀ ਜਾ ਰਹੀ ਹੈ ਜਿਹੜੇ ਨੈਬ ਦੇ ਪਰ ਕੱਟ ਦਿੱਤੇ ਨੇ। ਹੁਣ ਆਪਣਾ ਇਹਨਾਂ ਦਾ ਪਲਾਨ ਹੈ ਕਿ ਅਗਰ ਸੁਪਰੀਮ ਕੋਰਟ ਦੀ ਤਰਫੋਂ ਅਗਰ ਹਕੂਮਤ ਜਾਂ ਵਜ਼ੀਰ ਆਜ਼ਮ ਜਾਂ ਉਹਨਾਂ ਦੇ ਕਿਸੇ ਵੀ ਅਰਾਕੀਨ ਪਾਰਲੀਮੈਂਟ ਦੀ ਨਾਅਹਲੀ ਹੁੰਦੀ ਹੈ ਤੇ ਉਹਦਾ ਵੀ ਤਹਫਜ਼ ਕੀਤਾ ਜਾਵੇ। ਐਗਜ਼ੈਕਟਲੀ ਦੋ ਚੀਜ਼ਾਂ ਨੇ, ਇੱਕ ਨਾਅਹਲੀ ਹੁੰਦੀ ਹੈ ਤੇ ਇੱਕ ਨਾਅਹਲੀ ਹੋ ਚੁੱਕੀ ਹੈ, ਦੋ ਚੀਜ਼ਾਂ ਲੱਗਣਗੀਆਂ। ਫॉर एग्जांपल ਜਿਹੜੀ ਪਹਿਲੀ ਨਾਅਹਲੀ ਕਿਸੇ ਅਹਿਮ ਸ਼ਖਸੀ ਦੀ ਹੋ ਚੁੱਕੀ ਹੈ, ਉਹਨੂੰ ਵੀ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਐਗਜ਼ੈਕਟਲੀ ਕੋਈ ਪਹਿਲੀ ਨਾਅਹਲੀ ਹੋ ਚੁੱਕੀ ਹੈ ਉਹਨੂੰ ਵੀ ਅਹਿਲ ਕਰਾਰ ਦਿੱਤਾ ਜਾ ਸਕੇਗਾ। ਉਸ ਤੋਂ ਬਾਅਦ ਕਿ ਜਿਹੜਾ ਬਾਅਦ ਚੋਂ ਜਿਹਦੇ ਤੇ ਤਲਵਾਰ ਲਟਕ ਰਹੀ ਹੈ, ਚਾਹੇ ਫੰਡ ਦੇਣ ਦੇ ਮਾਮਲੇ ਲਟਕ ਰਹੀ ਹੈ ਜਾਂ ਸਿਕਿਉਰਿਟੀ ਦੇਣ ਦੇ ਮਾਮਲੇ ਲਟਕ ਰਹੀ ਹੈ, ਉਹਨੂੰ ਵੀ ਇਸ ਵਿੱਚ ਸੇਫਗਾਰਡ ਕੀਤਾ ਜਾ ਸਕੇਗਾ। ਕਿਉਂਕਿ हुकूमत बिल्कुल सामने इदारे लैके आ गई, लड़ा रही है। इस वक्त बड़े जबरदस्त किस्म की कैफियत बनी है कि ओपोजिशन ने एहतजाज किया तो बाद रायशुमारी कराई गई। रायशुमारी विच तकरीबन ਜਿਹੜੇ ਉੱਥੇ ਲੋਕ ਮੌਜੂਦ ਸਨ ਉਹਨਾਂ ਵਿੱਚੋਂ 41 ਦੇ ਕਰੀਬ ਜਿਹੜੇ ਲੋਕ ਸਨ ਜਿਹੜੇ ਮਜਮੂਈ ਤੌਰ ਤੇ ਹੁਕਮਰਾਨ ਇਤਿਹਾਦ ਦੇ ਸਨ, ਲੇਕਿਨ ਉਸ ਤੋਂ ਬਾਵਜੂਦ 31 ਵੋਟ ਪਏ ਨੇ ਜਿਹੜੇ ਰਾਇਸ਼ੁਮਾਰੀ ਦੇ ਹੱਕ ਚ ਆਏ ਨੇ ਤੇ 22 ਵੋਟ ਜਿਹੜੇ ਸਨ ਉਹ ਆਏ ਨੇ ਮੁਖਾਲਫਤ ਚ ਆਏ ਨੇ। ਲੇਕਿਨ ਉਸ ਤੋਂ ਬਾਵਜੂਦ ਰਾਇਸ਼ੁਮਾਰੀ ਹੋਈ, ਬਿੱਲ ਪੇਸ਼ ਕਰ ਦਿੱਤਾ ਗਿਆ। ਉਸ ਤੋਂ ਬਾਅਦ ਇਹਦੇ ਉੱਤੇ ਮਨਜ਼ੂਰੀ ਉੱਤੇ ਜਿਹੜਾ ਹੈ ਉਹ ਦੁਬਾਰਾ ਰਾਇਸ਼ੁਮਾਰੀ ਕਰਵਾਈ ਗਈ ਤੇ ਜਿਵੇਂ ਦੁਬਾਰਾ ਤੋਂ 31 ਵੋਟ ਦੇ ਹੱਕ ਚ ਤੇ 22 ਵੋਟ ਦੇ ਖਿਲਾਫ ਆਏ ਤੇ ਬੜਾ ਜ਼ਬਰਦਸਤ ਕਿਸਮ ਦਾ एहतजाज ਕੀਤਾ ਗਿਆ ਪਾਕਿਸਤਾਨ ਤਹਿਰੀਕ ਇਨਸਾਫ ਤਰਫੋਂ। ਔਰ ਇਹ ਕਿਹਾ ਗਿਆ ਕਿ ਜਿਹੜਾ ਤੁਸੀਂ ਬਿੱਲ ਲੈ ਕੇ ਆ ਰਹੇ ਹੋ ਇਹ ਸਿਰਫ ਔਰ ਸਿਰਫ ਆਪਣੀ ਖਵਾਹਿਸ਼ਾਤ ਦੀ ਤਕਮੀਲ ਕਰ ਰਹੇ ਹੋ, ਆਵਾਮ ਨੂੰ ਲੈਣਾ ਦੇਣਾ ਦਾ ਨਾਲ ਕੋਈ ਨਹੀਂ ਹੈ। ਕਿਉਂਕਿ ਪਾਰਲੀਮੈਂਟੇਰੀਅਨ ਦਾ ਕੰਮ, ਲਾਅ ਮੇਕਰ ਦਾ ਕੰਮ ਇਹ ਹੁੰਦਾ ਲਾਅ ਸਾਜ਼ੀ ਕਰੇ,
ਪਬਲਿਕ ਪਰਸਪੈਕਟਿਵ ਵੇਖਦੇ ਹਾਂ। ਲੇਕਿਨ ਇਹ ਬਦਕਿਸਮਤੀ ਹੈ ਕਿ ਪਬਲਿਕ ਪਰਸਪੈਕਟਿਵ ਤੋਂ ਦੂਰ ਦੀ ਗੱਲ, ਪਬਲਿਕ ਪਰਸਪੈਕਟਿਵ ਵਾਸਤੇ ਬਜਟ ਹੋਣਾ ਚਾਹੀਦਾ ਨਾ, ਉਹਦੀ ਵੀ ਰਿਲੀਫ ਹੋਣੀ ਚਾਹੀਦੀ। ਉਹ ਤਾਂ ਫੰਡ ਬਜਟ ਮਿਲਣ ਵਾਸਤੇ ਤੁਹਾਨੂੰ ਤਿਆਰ ਹੀ ਨਹੀਂ, ਤੁਹਾਨੂੰ ਪੈਸੇ ਮਿਲ ਹੀ ਨਹੀਂ ਰਹੇ, ਤੁਸੀਂ ਬਜਟ ਕਿਵੇਂ ਪੇਸ਼ ਕਰੋਗੇ? ਹੁਣ ਕੀ ਕੀਤਾ ਜਾ ਰਿਹਾ ਕਿ ਤੁਸੀਂ ਆਪਣੀ ਮਰਜ਼ੀ ਦੀ ਜਿਹੜੀ ਸ਼ਿਕਾਂ ਉਹ ਅਮੈਂਡ ਕੀਤੀ ਜਾ ਰਹੇ ਹੋ, ਤੇ ਉਸ ਦੇ ਨਾਲ ਹਕੂਮਤ ਜਿਹੜੀ ਹੈ ਆਵਾਮ ਦੇ ਬਾਰੇ ਸੋਚਣ ਦੀ ਬਜਾਏ ਆਪਣੇ ਬਾਰੇ ਜ਼ਿਆਦਾ ਸੋਚ ਰਹੀ ਹੈ, ਆਪਣੇ ਕੇਸ ਖਤਮ ਕਰਵਾ ਰਹੀ ਹੈ। ਪਹਿਲੇ ਕਰਪਸ਼ਨ ਤੋਂ ਜਾਨ ਛੁਡਾਈ, ਹੁਣ ਨਾਇਲੀ ਤੋਂ ਜਿਹੜੀ ਹੈ ਜਾਨ ਛੁਡਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਸਾਹਿਬ, ਪਾਕਿਸਤਾਨ ਤਰੀਕੇ ਇਨਸਾਫ ਅੱਜ ਜਿਹੜਾ ਹੈ ਸ਼ਾਮ ਨੂੰ ਚੀਫ ਜਸਟਿਸ ਆਫ ਪਾਕਿਸਤਾਨ ਦੇ ਨਾਲ ਇਜ਼ਹਾਰੇ ਯਕਜਹਿਤੀ ਵਾਸਤੇ ਪੂਰੇ ਮੁਲਕ ਦੇ ਵਿੱਚ ਰੈਲੀਆਂ ਕੱਢੇਗੀ। ਤੇ ਦੂਸਰੀ ਗੱਲ ਮੈਂ ਇਹ ਵੀ ਐਡ ਕਰਾਂਗਾ ਕਿ ਕੱਲ ਜਿਹੜਾ ਹੈ JIT ਨੇ ਜਿਹੜਾ ਜ਼ਮਾਨ ਪਾਰਕ ਦਾ ਦੌਰਾ ਕੀਤਾ ਹੈ ਤੇ ਚੇਅਰਮੈਨ ਤਰੀਕੇ ਇਨਸਾਫ ਇਮਰਾਨ ਖਾਨ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉੱਥੇ ਜਿਹੜਾ ਹੈ ਉਹਨਾਂ ਦੇ ਨਾਲ ਕੁਝ ਸਵਾਲਾਤ ਵੀ ਕੀਤੇ ਨੇ। ਬੜਾ ਅਹਿਮ ਇੱਕ ਇਸ਼ੂ ਹੈ ਕਿ ਅਦਲੀਆ ਕੋਸ਼ਿਸ਼ ਕਰ ਰਹੀ ਹੈ ਕਿ ਹੁਕਮਰਾਨੀ ਹੋਵੇ ਅਦਾਲਤਾਂ ਦੀ, ਉਸ ਤੋਂ ਬਾਅਦ ਆਵਾਮ ਦੀ ਹੱਕ ਤੋਂ ਜਿਹੜੇ ਫੈਸਲੇ ਨੇ ਉਹਨਾਂ ਦੀ ਹੁਕਮਰਾਨੀ ਹੋਵੇ, ਆਇਨ ਤੇ ਕਾਨੂੰਨ ਦੀ ਜਿਹੜੀ ਹੁਕਮਰਾਨੀ ਹੋਵੇ। ਇਸ ਤਨਾਜ਼ਰ ਵਿੱਚ ਹੁਣ ਜਿਹੜੀ ਦੂਜਾ ਗਰੁੱਪ ਹੈ ਜਿਹੜਾ ਇੰਟਰਾ ਕੋਰਟ ਅਪੀਲਾਂ ਦਾਇਰ ਕਰੀ ਜਾ ਰਹੇ ਹੈ, ਉਹ ਜਿਹੜਾ ਮੁਸਲਸਲ ਇੱਕ ਕਿਸਮ ਦਾ ਬੰਦਿਆਲੀ ਬੈਂਚ ਕਹਿ ਕੇ ਇਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ, ਅਦਾਲਤ ਨੂੰ, ਅਦਾਲਤੀ ਉਜ਼ਮਾ ਨੂੰ ਖਰਾਬ ਕਰ ਰਿਹਾ, ਇਸ ਬੈਂਚ ਨੂੰ ਖਰਾਬ ਕਰ ਰਿਹਾ ਬਿਲਖਸੂਸ। ਉਹਨਾਂ ਦੇ ਖਿਲਾਫ ਤੇ ਇਨ ਅਦਾਲਤਾਂ ਦੇ ਜਿਹੜੇ ਜੱਜ ਨੇ, ਮੌਜੂਦ ਜੱਜ ਸਾਹਿਬਾਨ, ਉਹਨਾਂ ਦੇ ਵਾਸਤੇ ਯਕਜਾਤੀ ਵਾਸਤੇ ਪਾਕਿਸਤਾਨ ਤਰੀਕ ਇਨਸਾਫ ਨੇ ਇਹ ਪਲਾਨ ਕੀਤਾ ਹੈ ਕਿ ਸਪੈਸੀਫਿਕਲੀ ਜਿਹੜੇ ਟਿਕਟ ਹੋਲਡਰ ਨੇ ਉਹਨਾਂ ਨੂੰ ਕਿਹਾ ਗਿਆ, ਨਾਜ਼ਮਾਨ ਕਿਹਾ ਗਿਆ, ਬਟ ਲੋਕਲ ਲੈਵਲ ਸਤਹ ਤੱਕ ਜਿਹੜੀ ਹੈ ਲੀਡਰਸ਼ਿਪ ਨੂੰ ਕਿਹਾ ਗਿਆ ਕਿ ਆਪਣੇ ਇਮਰਾਨ ਖਾਨ ਨੇ ਜਿਹੜਾ ਮਤਲਬ UC ਸਤਹ, ਫਿਰ ਦਿਹਾਤ ਪਿੰਡਾਂ ਦੀ ਸਤਹ ਤੱਕ ਜਿਹੜਾ ਕਿਹਾ ਕਿ ਤੁਸੀਂ ਬਾਹਰ ਨਿਕਲੋ ਤੇ ਆ ਕੇ ਆਪਣੇ ਹੱਥ ਜਿਹੜਾ ਹੈ ਇਦਾਰੇ ਯਕਜਹਿਤੀ ਕਰੋ ਤੇ ਇਤਜਾਜ ਕਰੋ ਹੁਕਮਰਾਨ ਜਮਾਤ ਜਿਹੜੀ ਇਲੈਕਸ਼ਨ ਨਹੀਂ ਕਰ ਰਹੀ ਉਹਦੇ ਖਿਲਾਫ। ਲੇਕਿਨ ਇੱਥੇ ਉਹ ਬੜੀ ਦਿਲਚਸਪ ਸੂਰਤ-ਏ-ਹਾਲ ਬਣ ਗਈ ਕਿ ਜਿਹੜੇ ਇਸਲਾਮਾਬਾਦ ਪੁਲਿਸ ਦੇ ਤਰਜਮਾਨ ਨੇ ਉਹਨਾਂ ਇਹ ਕਹਿ ਦਿੱਤਾ ਕਿ ਸਾਨੂੰ ਕਿਸੇ ਕਿਸਮ ਦੀ ਕੋਈ ਰੈਲੀ ਦਾ ਵੀ ਜਿਹੜਾ ਹੈ ਸਾਨੂੰ ਕਿਹਾ ਨਹੀਂ ਗਿਆ, ਸਾਡੇ ਕੋਲ ਇਜਾਜ਼ਤ ਨਹੀਂ ਲਈ ਗਈ, ਤੇ ਹੁਣ ਰੈਲੀ ਜਿਹੜੀ ਕੱਢੇਗਾ ਕੋਈ ਤਾਂ ਦਫਾ 144 ਜਿਹੜਾ ਕਿ ਨਫਾਜ਼ ਹੋਇਆ ਹੋਇਆ ਹੈ ਉਹਦੀ ਖਿਲਾਫ ਵਰਜ਼ੀ ਹੋਗੀ ਤੇ ਅਸੀਂ ਉਹਦੇ ਖਿਲਾਫ ਨਿਪਟਾਂਗੇ। ਇਹ ਇੱਕ ਕਿਸਮ ਦੀ ਧਮਕੀ ਸਮਝ ਲਓ ਤੁਸੀਂ ਕਿ ਇੱਕ ਤੁਸੀਂ ਰੈਲੀ ਲੈ ਕੇ ਆਉਂਦੇ ਹੋ ਅਦਾਲਤਾਂ ਦੇ ਹੱਕ ਵਿੱਚ ਤੇ ਉਹਨੂੰ ਉਹਦਾ ਕਾਲਾ ਕਮਾ ਕਰਨ ਵਾਸਤੇ ਇੱਕ ਹੋਰ ਇੰਤਜ਼ਾਮੀ ਅਮੂਰ ਦੇ ਜਿਹੜੀ ਅਦਾਰਾ ਉਹ ਵਿਚਕਾਰ ਆਵੇਗਾ ਤਾਂ ਬੜਾ ਰੌਲਾ ਬਣਨ ਦੀ ਜਿਹੜੇ ਚਾਂਸਸ ਨੇ, ਅੱਲਾ ਕਰੇ ਇੰਜ ਦਾ ਕੁਝ ਨਾ ਹੋਵੇ। ਲੇਕਿਨ ਲੱਗ ਇਹੀ ਰਿਹਾ ਕਿ ਸਿਚੁਏਸ਼ਨ ਜਿਹੜੀ ਹੈ ਉਹ ਦੁਬਾਰਾ ਵਿਗੜਨ ਦੇ ਚਾਂਸਸ ਹੋਣਗੇ। ਤੇ ਬਾਕੀ ਜਿਹੜਾ ਦੂਜਾ ਤੁਸੀਂ ਸਵਾਲ ਰੇਜ਼ ਕੀਤਾ ਜ਼ਮਾਨ ਪਾਰਕ ਦੇ ਹਵਾਲੇ ਨਾਲ, ਤੇ JIT ਇਹ ਸਾਰਾ ਦਾ ਸਾਰਾ ਮੁੱਦਾ ਤੁਹਾਨੂੰ ਦੱਸਿਆ ਸੀ ਪਹਿਲੇ ਵੀ ਕਿ ਜ਼ਿਲੇ ਸ਼ਾਹ ਦੀ ਕਤਲ ਦਾ ਜਿਹੜਾ ਹੈ ਐਲੀਗੇਸ਼ਨ, ਉਹ ਪਾਕਿਸਤਾਨ ਤਹਿਰੀਕ ਇਨਸਾਫ ਦੇ ਚੇਅਰਮੈਨ ਤੇ ਧਰਨਾ ਦੀ ਪੂਰੀ ਜਿਹੜੀ ਹੈ ਉਹ ਇਸ ਵਕਤ ਮਨਸੂਬਾਬੰਦੀ ਜਾਰੀ ਹੈ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹਦੇ ਹੱਕ ਚੋਂ ਖਲੋ ਕੇ, ਜਿਹਦੇ ਵਾਸਤੇ ਰਾਤੀ ਜਾਗਦਾ ਸੀ, ਜਿਹਦੇ ਹੱਕ ਚੋਂ ਰਾਤੀ ਨਾਰੇ ਮਾਰਦਾ ਸੀ ਜ਼ਿਲੇ ਸ਼ਾਹ, ਉਦਾਂ ਹੀ ਕਤਲ ਦਾ ਮੁਕੱਦਮਾ ਉਸੇ ਬੰਦੇ ਦੇ ਖਿਲਾਫ ਬਣਾ ਦਿੱਤੇ ਜਾਏ ਜਿਹਦੇ हक चो बंदा पूरी रात जागता सी। और ये बड़ी बदकिस्मती जो सवाल क्रिएट किए कि आपको पता कैसे चला ज़िले शाह को डेथ होगी, ज़िले शाह को आप कब से जानते हैं और ज़िले शाह आपके कैंप में कब से आता था, आप उससे कब मिल चुके हैं। और इस तरह से सवाल एक अहम बंदा जिहदे नाल रोज़ाना दी बुनियाद ते कई लोग मिलते हैं, कई लोग मुसाफा करते हैं, कई लोग तस्वीरां बनाते हैं, उन्होंने किवें याद रहेगा कि इहदे नाल मिलिया सां इस तारीख नाल मिलिया सां। लेकिन पर ਜਿਹੜੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਚੇਅਰਮੈਨ ਨੇ ਸਵਾਲਾਂ ਦੇ ਜਵਾਬਾਂ ਜਿਹੜੇ ਦਿੱਤੇ ਨੇ ਉਹ ਕਾਫੀ ਮੇਰੇ ਖਿਆਲ ਚ ਅੱਛੇ ਜਵਾਬਾਂ ਨੇ। ਉਹਨਾਂ ਦੱਸਿਆ ਕਿ ਮੈਨੂੰ ਜਿਹੜਾ ਖਬਰ ਮਿਲੀ ਹੈ ਉਹਦੀ ਫੌਤਗੀ ਦੇ ਵਾਲਾ ਨਾਲ, ਸ਼ਹਾਦਤ ਦੀ ਵਾਲਾ ਨਾਲ ਜਿਹੜੀ ਖਬਰ ਮਿਲੀ ਉਹ ਮੈਨੂੰ ਯਾਸਮੀਨ ਰਾਸ਼ਿਦ ਨੇ ਦਿੱਤੀ ਹੈ ਕਿ ਉਹਦੀ ਜਿਹੜੀ ਲਾਸ਼ ਮਿਲੀ ਉਹ ਫੁੱਟਪਾਥ ਤੇ ਪਈ ਸੀ। ਜਿਹੜੇ ਉਹਨਾਂ ਨੇ ਜਵਾਬ ਦਿੱਤੇ ਨੇ ਮੇਰੇ ਖਿਆਲ ਚ ਉਹਨਾਂ ਦੇ ਵਿੱਚ ਉਹੀ ਗੱਲ ਬਣੇਗੀ ਕਿ ਕੋਈ ਅਗਰ ਮਾਮਲਾ ਤੁਸੀਂ ਖਿੱਚਣਾ ਚਾਹੋ ਤੇ ਬੜਾ ਜ਼ਿਆਦਾ ਤੁਸੀਂ ਖਿੱਚ ਸਕਦੇ ਹੋ, ਨਹੀਂ ਖਿੱਚਣਾ ਚਾਹੋ ਤੇ ਇਹਦੇ ਵਿੱਚ ਕੁਝ ਹੋਰ ਬਣਦਾ ਨਹੀਂ ਹੈ ਕਿ ਜ਼ਿਲੇ ਸ਼ਾਹ ਦਾ ਜਿਹੜਾ ਪੂਰਾ ਤੁਸੀਂ ਕਤਲ ਦਾ ਜਿਹੜਾ ਮੁਕੱਦਮਾ ਉਹ ਪਾ ਦਿਓ ਚੇਅਰਮੈਨ ਤਹਿਰੀਕ ਇਨਸਾਫ ਤੇ। ਇਹ ਹੋ ਹੀ ਨਹੀਂ ਸਕਦਾ ਕਿਉਂਕਿ ਵੇਖੋ ਉਹਨਾਂ ਦੇ ਹੱਕ ਚੋਂ ਰੈਲੀਆਂ ਕਰਦੇ ਉਹਨਾਂ ਵਾਸਤੇ ਪੂਰੀ ਰਾਤ ਜਾਗਦਾ ਸੀ। ਹੁਣ ਇਹ ਇੱਕ ਬੜਾ ਅਜੀਬ ਕੈਫੀਅਤ ਹੋਏਗੀ ਅਗਰ ਕੋਈ ਐਲੀਗੇਸ਼ਨ ਪਾਕਿਸਤਾਨ ਤਹਿਰੀਕ ਇਨਸਾਫ ਦੀ ਕਦਮ ਤੇ ਧਰਿਆ ਜਾਂਦਾ। ਸਾਡੇ ਵਜ਼ੀਰ ਖਾਰਜਾ ਜਿਹੜੇ ਨੇ ਉਹ 2 ਦਿਨਾਂ ਦੇ ਜਿਹੜੇ ਦੌਰੇ ਦੇ ਉੱਤੇ ਇੰਡੀਆ ਗਏ ਸੀ ਤੇ ਮਗਰ ਉਹਨਾਂ ਦੇ ਦੌਰੇ ਦੇ ਉੱਤੇ ਕੋਈ ਐਸੀ ਹੈਰਾਨਕੁਨ ਕੋਈ ਚੀਜ਼ ਸਾਹਮਣੇ ਨਹੀਂ ਆਈ ਜਿਸ ਤੋਂ ਇਹ ਲੱਗੇ ਕਿ ਇੰਡੀਆ ਤੇ ਪਾਕਿਸਤਾਨ ਦੇ ਤਲਕਾਤ ਦੇ ਉੱਤੇ ਜਿਹੜੀ ਗਰਦ ਜੰਮੀ ਹੈ ਜਾਂ ਬਰਫ਼ ਜਿਹੜੀ ਕੋਈ ਪਿਘਲ ਸਕੇ। ਪਰ ਵੇਖੋ ਤੁਸੀਂ ਲੈ ਕੇ ਜਾ ਰਹੇ ਹੋ ਇੱਕ ਮੁਸ਼ੀਰਾਂ ਦਾ ਟੋਲਾ, ਸਾਫੀ ਨੁਮਾ ਮੁਸ਼ੀਰ, ਉਹਨਾਂ ਦਾ ਤੁਸੀਂ ਟੋਲਾ ਲੈ ਕੇ ਜਾ ਰਹੇ ਹੋ, ਇੰਡੀਆ ਲੈ ਕੇ ਜਾ ਰਹੇ ਹੋ ਤੇ ਤੁਹਾਡਾ ਟੂਰ ਕਿੰਨੇ ਦਿਨਾਂ ਦਾ ਹੈ? ਦਿਨਾਂ ਦਾ ਵੀ ਨਹੀਂ ਹੋਣਾ, ਘੰਟਿਆਂ ਦਾ ਕਹਿ ਲਓ। ਤੁਹਾਡਾ ਟੂਰ ਹੈ ਤਕਰੀਬਨ 20 ਘੰਟਿਆਂ ਦਾ ਟੂਰ। ਉਹਦੇ ਵਿੱਚ ਤਕਰੀਬਨ ਤੁਸੀਂ ਲੈ ਕੇ ਜਾ ਰਹੇ ਹੋ 10 ਤੋਂ 15 ਆਪਣੇ ਮੁਸ਼ੀਰ ਨੁਮਾ ਸਾਫੀ ਲੈ ਕੇ ਜਾ ਰਹੇ ਹੋ ਜਿਹਨਾਂ ਤੁਹਾਨੂੰ ਗਾਈਡ ਕਰਨਾ, ਤੁਹਾਡੀ ਇੰਟਰਨਸ਼ਿਪ ਪੂਰੀ ਕਰਾਉਣ ਵਾਸਤੇ ਕਿ ਇਹ ਕਰੋ, ਇਹਨੂੰ ਮਿਲੋ, ਇਹਨੂੰ ਕਰੋ, ਇਹ ਸਵਾਲ ਕਰੋ, ਇਹ ਜਵਾਬ ਦਿਓ, ਉਸ ਤੋਂ ਬਾਅਦ ਤੁਸੀਂ ਹਾਈਪ ਕ੍ਰੀਏਟ ਕਰੋਗੇ, ਮੀਡੀਆ ਦੀ ਜ਼ਿੰਨਤ ਬਣੋਗੇ। ਉੱਥੇ ਤੁਸੀਂ ਕੁਝ ਨਹੀਂ ਕਰ ਰਹੇ। ਆਪਣਾ ਪਾਲਿਸੀ ਬਿਆਨ ਤੁਸੀਂ ਜਿਹੜਾ ਦੇਣਾ ਸੀ ਨਾ ਉਹ ਤੁਸੀਂ ਅਗਰ ਬਾਈਕਾਟ ਕਰਦੇ ਜਾਂ ਵਿਰਚੁਅਲ ਤੁਸੀਂ ਸ਼ਿਰਕਤ ਕਰਦੇ ਤਾਂ ਸ਼ਾਇਦ ਉਹਦਾ ਕੁਝ ਹੋਰ ਟੈਂਪਰਾਮੈਂਟ ਹੁੰਦਾ। ਸਿਰਫ ਔਰ ਸਿਰਫ ਜਾ ਕੇ ਆਪਣਾ ਜਿਹੜਾ ਬਿਆਨ ਹੈ, ਜਿਹੜਾ ਬਿਆਨੀਆ ਸੀ ਥੋੜਾ ਕਿ ਤੁਸੀਂ ਆਈਸੋਲੇਸ਼ਨ ਕਰਵਾ ਰਹੇ ਹੋ, ਇੰਡੀਆ ਦੀ ਆਈਸੋਲੇਟ ਕਰਵਾ ਰਹੇ ਹੋ, ਤੁਸੀਂ ਤਾਂ ਉਹਨਾਂ ਦੀ ਸ਼ਿਰਕਤ ਵਿੱਚ ਕਰਕੇ ਤੁਸੀਂ ਦੱਸ ਦਿੱਤਾ ਕਿ ਉਹ ਆਈਸੋਲੇਟ ਹੋਈ ਨਹੀਂ, ਅਸੀਂ ਆਈਸੋਲੇਟ ਹੋਏ ਹਾਂ। ਵੇਖੋ ਸਾਡੀ ਪਾਲਿਸੀ ਜਿਹੜੀ ਬੈਕਫੁੱਟ ਤੇ ਚਲੀ ਗਈ ਹੈ। ਸਿਰਫ ਜਿਸ ਟਾਈਮ ਜਿਹੜਾ 2019 ਦਾ ਜਿਹੜਾ ਇਕਦਾਮ ਸੀ ਇੰਡੀਆ ਦਾ,
ਉਸ ਇਕਦਾਮ ਤੋਂ ਬਾਅਦ ਜਿਹੜਾ ਹੈ, ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਤੇ ਪਾਕਿਸਤਾਨ ਦੀ ਗਵਰਨਮੈਂਟ ਨੇ ਇੱਕ ਫੈਸਲਾ ਕੀਤਾ ਸੀ ਕਿ ਜਦੋਂ ਤੱਕ ਜਿਹੜਾ ਹੈ ਇੰਡੀਆ ਮਕਬੂਜ਼ਾ ਕਸ਼ਮੀਰ ਦੀ ਆਇਨੀ ਤੇ ਕਾਨੂੰਨੀ ਹੈਸੀਅਤ ਜਿਹੜੇ ਬਹਾਲ ਨਹੀਂ ਕਰਦਾ, ਇੰਡੀਆ ਦੇ ਨਾਲ ਕੋਈ ਵੀ ਕਿਸੇ ਵੀ ਕਿਸਮ ਦੇ ਜਿਹੜੇ ਤਲਕਾਤ ਨਹੀਂ ਰੱਖੇ ਜਾਣਗੇ। ਇਸ ਦੇ ਬਾਵਜੂਦ ਵੀ ਜਿਹੜਾ ਹੈ ਕਿ ਵਜ਼ੀਰ ਖਾਰਜਾ ਉੱਥੇ ਗਏ ਨੇ ਤੇ ਜਾ ਕੇ ਕਸ਼ਮੀਰ ਦੇ ਉੱਤੇ ਵੀ ਜਾਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਕੋਈ ਖਾਸ ਕਿਸਮ ਦੀ ਕੋਈ ਡਿਵੈਲਪਮੈਂਟ ਨਜ਼ਰ ਨਹੀਂ ਆਈ। ਦੇਖੋ ਖਾਸ ਡਿਵੈਲਪਮੈਂਟ ਉਸ ਲਈ ਹੁੰਦੀ ਜੇ ਕੋਈ ਕਰਾਰਦਾਦ ਉਹਦੇ ਪੇਸ਼ ਕਰਦੇ ਕਸ਼ਮੀਰ ਦੇ ਹੱਕ 'ਚੋਂ, ਜਾਂ ਕੋਈ ਐਸੇ ਜਿਹੜੇ ਸਪੈਸੀਫਿਕਲੀ ਜਿਹੜੇ ਤੁਸੀਂ ਇੰਟਰਵਿਊ ਦਿੱਤਾ BBC ਨੂੰ, BBC ਦੀ ਜਿਹੜਾ ਇੰਟਰਵਿਊ ਸੀ ਉਹ ਬਜ਼ਾਹਿਰ ਅਵਾਮੀ ਤਰਜਮਾਨੀ ਸੀ, ਉਹਦੇ 'ਚ ਕੋਈ ਦੂਜੀ ਰਾਏ ਨਹੀਂ। ਲੇਕਿਨ ਐਸਸੀਓ ਦੇ ਪਲੇਟਫਾਰਮ ਦਾ ਜਿਹੜਾ ਤੁਸੀਂ ਕਰਨੀ ਚਾਹੀਏ, ਵੇਖੋ ਤੁਸੀਂ ਉੱਥੇ ਲੈਂਡ ਕੀਤਾ ਹੈ, ਹਾਲਾਂਕਿ ਬੜੇ ਕੋਸ਼ਿਸ਼ ਹੁੰਦੀ ਕਿ ਪਾਕਿਸਤਾਨ ਪੀਪਲਸ ਪਾਰਟੀ ਜਿਹੜੀ ਉਹ ਬੜੀ ਉਹ ਅੱਛੀ ਕਿ ਉਹਦੀ ਇੱਕ ਪੋਲਿਸੀ ਇੰਟਰਨੈਸ਼ਨਲ ਸਤ੍ਹਾ ਤੇ ਉਹ ਜਿਹੜੀ ਕਾਂਗਰਸ ਦੇ ਬੜੇ ਹੱਕ 'ਚੋਂ ਹੈ, ਕਾਂਗਰਸ ਨਾਲ ਉਹਦੀ ਪੋਲਿਸੀ ਬੜੀ ਕਲੋਜ਼ ਜਾਂਦੀਆਂ ਨੇ ਤੇ ਇਸ ਵਾਸਤੇ ਬੜਾ ਉਹਨਾਂ ਦੀ ਹਾਈਪ ਹੁੰਦੀ ਹੈ ਇੰਡੀਆ 'ਚ ਕਿ ਨੌਜਵਾਨ ਵਜ਼ੀਰ ਖਾਰਜਾ ਆ ਰਹੇ ਨੇ। ਲੇਕਿਨ ਬੜੀ ਬਦਕਿਸਮਤੀ ਹੈ ਕਿ ਲੋਅਰ ਸਤ੍ਹਾ ਦੇ ਹੁਕਾਮ ਜਿਹੜੇ ਨੇ ਵਜ਼ਾਰਤ ਖਾਰਜਾ ਦੀ ਇੰਡੀਆ ਦੀ, ਉਹ ਰਿਸੀਵ ਕਰਨ ਇੱਕ ਵਜ਼ੀਰ ਖਾਰਜਾ ਨੂੰ ਆ ਰਹੇ ਨੇ, ਪਾਕਿਸਤਾਨੀ ਵਜ਼ੀਰ ਖਾਰਜਾ ਨੂੰ, ਤੇ ਉਸ ਤੋਂ ਬਾਅਦ ਪਾਕਿਸਤਾਨੀ ਜਿਹੜੇ ਵਜ਼ੀਰ ਖਾਰਜਾ ਨੂੰ ਕੋਈ ਟਾਈਮ ਦੇਣ ਨੂੰ ਤਿਆਰ ਨਹੀਂ ਹੋ ਰਿਹਾ, ਇੱਕ ਮੁਲਾਕਾਤ ਵੱਡੀ ਨਹੀਂ ਹੋਈ ਜਿਹੜੀ ਬ੍ਰੇਕ ਥਰੂ ਜੇ ਸ਼ੰਕਰ ਨਾਲ ਜਿਹੜੀ ਉਹਨਾਂ ਦੀ ਮੁਲਾਕਾਤ ਹੋਈ ਉਹ ਵੀ ਬੜੀ ਇੱਕ ਕਾਫੀ ਮਾਯੂਸ ਕੌਣ ਸੀ ਵਾਕਈ ਮੁਲਾਕਾਤ ਸੀ, ਕੋਈ ਪਹਿਲੇ ਦਾ ਕੋਈ ਪਲਾਨ ਨਹੀਂ ਸੀ ਹੈ। ਤੇ ਜਿਸ ਟਾਈਮ ਇੱਕ ਉੱਥੇ ਤਸਵੀਰਾਂ ਦਾ ਜਿਹੜਾ ਸੈਸ਼ਨ ਸੀ, ਉਸ ਟਾਈਮ ਬਿਲਾਵਲ ਭੁੱਟੋ ਜ਼ਰਦਾਰੀ ਨੇ ਇੰਡੀਅਨ ਵਜ਼ੀਰ ਖਾਰਜਾ ਦੇ ਨਾਲ ਜਿਸ ਟਾਈਮ ਤਸਵੀਰ ਬਣਾਈ ਹੈ, ਉੱਥੇ ਵੀ ਉਹਨੇ ਜਿਹੜੇ ਪਾਕਿਸਤਾਨੀਆਂ ਦੇ ਸਰ ਜਿਹੜੇ ਉਸ ਸ਼ਰਮ ਨਾਲ ਜਿਹੜਾ ਝੁਕਾ ਦਿੱਤੇ, ਉੱਥੇ ਵੀ ਜਿਹੜਾ ਉਹਨਾਂ ਨੇ ਨਮਸਤੇ ਕਰਕੇ ਜਿਹੜਾ ਉਹਨਾਂ ਦਾ ਜਵਾਬ ਦਿੱਤਾ ਹੈ। ਤੇ ਤੁਸੀਂ ਕੀ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਜਿਹੜੇ ਨੇ ਇੰਡੀਆ ਦੇ ਨਾਲ ਤਲਕਾਤ ਆਪਣਾ ਬਰਾਬਰੀ ਦੀ ਸਤਤ ਬਹਾਲ ਕਰ ਪਾਓਗੇ? ਸਰ ਮੈਂ ਕਹਾਂਗਾ ਦ ਬੈਸਟ ਫਾਰਮ ਆਫ ਡਿਫੈਂਸ ਇਜ਼ ਟੂ ਬੀ ਅਗਰੈਸਿਵ। ਜੀ ਅਗਰ ਤੁਸੀਂ ਅਗਰੈਸਿਵ ਨਹੀਂ ਹੁੰਦੇ ਤੁਸੀਂ ਡਿਫੈਂਡ ਨਹੀਂ ਕਰ ਸਕਦੇ। ਕਈ ਪਾਲਿਸੀ ਐਸੇ ਹੁੰਦੇ ਨੇ, ਕਈ ਐਸੇ ਪਾਲਿਸੀ ਬਿਆਨੀ ਹੁੰਦੇ ਨੇ ਜਿਹਦੇ ਵਾਸਤੇ ਤੁਹਾਨੂੰ ਅਗਰੈਸਿਵ ਹੋਣਾ ਪੈਂਦਾ ਹੈ। ਬਦਕਿਸਮਤੀ ਇਹ ਹੈ ਕਿ ਤੁਸੀਂ ਬਿਆਨੀਆਂ ਆਪਣਾ ਬਣਾ ਹੀ ਨਹੀਂ ਸਕੇ ਨੇ ਇੱਕ ਸਾਲ ਦੇ ਅੰਦਰ। ਜਿਹੜਾ ਬਿਆਨੀਆਂ ਚੱਲ ਰਿਹਾ ਸੀ ਤੁਸੀਂ ਉਹਨੂੰ ਵੀ ਵਿਗਾੜ ਦਿੱਤਾ ਹੈ। ਵੇਖੋ ਤੁਸੀਂ ਇੰਡੀਆ ਨੂੰ ਆਈਸੋਲੇਟ ਕਰਨਾ ਸੀ, ਤੁਸੀਂ ਉੱਥੇ ਜਾ ਕੇ ਆਪਣਾ ਬਿਆਨੀਆਂ ਦੱਸਣਾ ਸੀ ਕਿ ਇਹ ਜਿਹੜੇ ਕੁਲਭੂਸ਼ਣ ਨੇ ਕੀਤਾ ਹੈ, ਇਹ ਕੰਮ ਜਿਹੜਾ ਬਲੋਚ BLF ਦੀ ਸੂਰਤ ਵਿੱਚ ਕਰ ਰਹੇ ਨੇ, ਇਹ ਇਰਾਨੀ ਇਨਫਿਲਟ੍ਰੇਸ਼ਨ ਹੋ ਰਹੀ ਹੈ, ਇਸ ਸਾਈਡ ਤੋਂ ਇਹ ਇਨਫਿਲਟ੍ਰੇਸ਼ਨ ਹੋ ਰਹੀ। ਈਵਨ ਕਿ ਸੋਸ਼ਲ ਮੀਡੀਆ ਤੇ ਪਿਛਲੇ 2-3 ਦਿਨ ਤੋਂ ਤਸਵੀਰਾਂ ਵਾਇਰਲ ਹੋਈਆਂ ਨੇ ਜਿਹਦੇ ਵਿੱਚ ਇਸਰਾਈਲੀ ਜਿਹੜੀ ਏਜੰਸੀ ਦੇ ਲੋਕ ਨੇ, ਇਸਰਾਈਲੀ ਫੌਜੀ ਨੇ, ਉਹ ਇੱਥੇ ਬੈਠੇ ਨੇ ਮਕਬੂਜ਼ਾ ਕਸ਼ਮੀਰ 'ਚੋਂ ਇੰਡੀਆ ਦੇ ਸਾਈਡ ਤੇ ਬਹਿ ਕੇ ਤਸਵੀਰਾਂ ਬਣਾ ਰਹੇ ਨੇ ਕਿ ਅਸੀਂ ਇਸ ਹੱਦ ਤੱਕ ਡਰੋਨ ਜਿਹੜੇ ਹਨ ਅਸੀਂ ਪਲਾਨ ਕਰ ਰਹੇ ਹਾਂ, ਅਸੀਂ ਡਰੋਨ ਤੇ ਇਨਫਿਲਟ੍ਰੇਸ਼ਨ ਕਰਨ ਦੇ ਚੱਕਰਾਂ 'ਚ। ਲੇਕਿਨ ਪਾਕਿਸਤਾਨੀ ਜਿਹੜੇ ਵਜ਼ੀਰ ਖਾਰਜਾ ਨੇ ਬਦਕਿਸਮਤੀ ਨਾਲ ਉੱਥੇ ਜਾ ਕੇ ਚੂੰ ਵੀ ਨਹੀਂ ਕਰ ਸਕੇ ਇਸ ਮਾਮਲੇ 'ਤੇ। ਸਿਰਫ ਔਰ ਸਿਰਫ ਜਿਹੜੀ ਨਿਊਜ਼ ਆਊਟਲੈਟ ਹੈ ਉਹਨਾਂ ਉੱਤੇ ਜਾ ਕੇ ਬੜੇ ਬਾਂਗੇ-ਦੌਲ ਬੋਲ ਰਹੇ ਨੇ, ਜਿਸ ਤੋਂ ਬੋਲਣਾ ਚਾਹੀਦਾ ਤੁਸੀਂ ਬੋਲਣ ਨੂੰ ਤਿਆਰ ਨਜ਼ਰ ਨਹੀਂ ਆਉਂਦੇ। ਚਾਈਨਾ ਤੁਹਾਡੇ ਨਾਲ ਖਲੋਤਾ ਹੈ, ਹਾਲਾਂਕਿ ਉਹਦੇ ਕੋਲ ਵੀਟੋ ਪਾਵਰ ਪਈ ਹੈ, ਉਹ ਤੁਹਾਡੇ ਨਾਲ ਤਿਆਰ ਹੈ। ਉਜ਼ਬੇਕ ਜਿਹੜਾ ਹੈ ਵਜ਼ੀਰ ਖਾਰਜਾ, ਉਹ ਪ੍ਰੋ ਪਾਕਿਸਤਾਨ ਹੈ। ਦੀਗਰ ਜਿਹੜੇ ਫਿਰ ਉਸ ਤੋਂ ਬਾਅਦ ਬਿਲਕੁਲ ਪ੍ਰੋ ਨੇ। ਇੰਡੀਆ ਤੇ ਰਸ਼ੀਆ ਦੇ ਦਰਮਿਆਨ 'ਚੋਂ ਬੜੀ ਰਿਫਟ ਕ੍ਰੀਏਟ ਹੋਈ। ਤੁਸੀਂ ਉੱਤੇ ਆਪਣਾ ਬਿਆਨੀ ਤਾਂ ਲੈ ਕੇ ਜਾਂਦੇ ਆ, ਤੁਸੀਂ ਉੱਤੇ ਐਸਸੀਓ ਦੀ ਮੀਟਿੰਗ 'ਚ ਕੋਈ ਨਾ ਕੋਈ ਆਪਣਾ ਇੱਕ ਨਵਾਂ ਬਿਆਨੀ ਦਿੰਦੇ, ਤੁਸੀਂ ਦੱਸਦੇ ਕਿ ਅਸੀਂ ਆਪਣਾ ਜਿਹੜਾ ਪਾਲਿਸੀ ਸਵਿਫਟ ਕਰ ਰਹੇ ਹਾਂ, ਲੇਕਿਨ ਅਸੀਂ ਕਸ਼ਮੀਰ ਉੱਤੇ ਕੋਈ ਸਮਝੌਤਾ ਨਹੀਂ ਕਰਦੇ। ਕਸ਼ਮੀਰ ਤੋਂ ਮੁਜ਼ਾਲਮ ਬੰਦ ਕੀਤੇ ਜਾਣ, ਜਿਹੜੇ ਉੱਤੇ ਕਰਫਿਊ ਲਾਇਆ ਗਿਆ ਉਹਨੂੰ ਖਤਮ ਕੀਤਾ ਜਾਏ। ਤੇ ਜਿਹੜੀ ਅਗਰ ਕੋਈ ਕਾਨਫਰੰਸ ਅਹਿਮਦਾਬਾਦ ਕੋਈ ਉੱਥੇ ਮੁਨੱਕਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਉਹਦੇ ਵਾਸਤੇ ਆਮ ਆਵਾਮ ਨੂੰ ਤਕਲੀਫ 'ਚ ਨਾ ਦਿੱਤਾ ਜਾਏ ਕਿ ਉੱਥੇ ਜਿਹੜੀ ਕਤਲ ਗਾਰਤ ਹੋ ਰਹੀ ਹੈ, ਜਿਹੜਾ ਸਪੈਸੀਫਿਕਲੀ ਯਾਸੀਨ ਮਲਕ ਸਾਹਿਬ ਨੇ, ਦੀਗਰ ਜਿਹੜੇ ਲਾਹੌਰੀ ਰਹਿਨੁਮਾ ਨੇ ਜਿਹੜੇ ਮੁਸੀਬਤਾਂ ਕੱਟ ਰਹੇ ਨੇ, ਉਹਨਾਂ ਦੇ ਖਿਲਾਫ ਬੋਲਦੇ, ਉਹਨਾਂ ਦੇ ਜਿਹੜੇ ਉਹਨਾਂ ਦੇ ਸਜ਼ਾਵਾਂ ਹੋ ਰਹੀਆਂ ਨੇ, ਜਿਹੜੇ ਉਹਨਾਂ ਦੇ ਮੁਜ਼ਾਲਮ ਹੋ ਰਹੇ ਨੇ, ਉਹਨਾਂ ਦੇ ਖਿਲਾਫ ਬੋਲਦੇ। ਕੋਈ ਇੱਕ ਐਸੀ ਲਫ਼ਜ਼ ਤੱਕ ਨਹੀਂ ਕਿਹਾ ਗਿਆ। ਤੁਸੀਂ ਸਜਾਦ ਕਾਜ਼ਮੀ ਸਾਹਿਬ ਦੇ ਵਿਚਾਰ ਜਿਹੜੇ ਨੇ ਉਹ ਸੁਣੇ ਨੇ। ਇਸ ਦੇ ਨਾਲ ਹੀ ਬਾਊ ਸਨਫੀਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਸਾਡਾ ਚੈਨਲ ਪੰਜਾਬੀ ਨਿਊਜ਼, ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਨਾ ਭੁੱਲਿਓ। ਅੱਲਾ ਨਿਗਹਿਬਾਨ।